ਅੱਜ ਕੈਲੀਫੋਰਨੀਆ ਦੇ ਵਿੱਚ ਜਿਸ ਹਿਸਾਬ ਦੇ ਨਾਲ ਐਟਮੋਸਫੇਰਿਕ ਰਿਵਰ ਦੇ ਨਾਲ ਮੀਂਹ ਪਏ ਆ, ਬਹੁਤ ਜਗ੍ਹਾ ਦੇ ਉੱਤੇ ਦਰਿਆ ਜਿਹੜੇ ਆ ਉਹ ਓਵਰਫਲੋ ਕਰ ਰਹੇ ਆ। ਕੈਲੀਫੋਰਨੀਆ 'ਚ ਪਹਿਲੀ ਵਾਰੀ ਕਾਫੀ ਲੰਮੇ ਸਮੇਂ ਬਾਅਦ ਲੇਕ ਔਰੋਵਿਲ ਜੋ ਆ ਉਸ ਦਾ ਜਿਹੜਾ ਪਾਣੀ ਆਲਰੇਡੀ ਛੱਡ ਦਿੱਤਾ ਗਿਆ ਆ। ਈਵਨ ਦੋ ਹਜੇ ਥੋੜਾ ਡਾਊਨ ਆ, ਪਰ ਚਾਂਸ ਨਹੀਂ ਜੋ ਸਰਕਾਰ ਆ ਉਹ ਲੈਣਾ ਚਾਹੁੰਦੀ। 2019 ਤੋਂ ਬਾਅਦ ਪਹਿਲੀ ਵਾਰੀ 2023 ਚ ਹੁਣ ਪਾਣੀ ਇਹ ਛੱਡਿਆ ਗਿਆ ਆ। ਤੇ ਵਾਟਰ ਮੈਨੇਜਮੈਂਟ ਕੈਲੀਫੋਰਨੀਆ ਦੇ ਵਿੱਚ ਕਾਫੀ ਕੰਪਲੀਕੇਟਡ ਇਸ਼ੂ ਹੈਗਾ। ਕਾਰਲਾ ਨਿਮਥ ਜੋ ਡਾਇਰੈਕਟਰ ਹੈਗੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇ, ਉਹਨਾਂ ਨੇ ਦੱਸਿਆ ਹੈਗਾ। ਬਾਕੀ ਫ੍ਰਿਜ਼ਨੋ ਏਰੀਏ 'ਚ, ਸੈਕਰਾਮੈਂਟੋ ਏਰੀਏ 'ਚ, ਮਰਸਡ ਕਾਉਂਟੀ, ਮਡੇਰਾ ਕਾਉਂਟੀ, ਜਿੰਨੇ ਵੀ ਜਿਹੜੇ ਦਰਿਆ ਹੈਗੇ ਆ, ਰਿਵਰਸ ਆ, ਸਟਰੀਮਸ ਆ, ਉਹ ਓਵਰਫਲੋ ਕਰ ਰਹੀਆਂ ਹੈਗੀਆਂ। ਜੀ ਬਿਲਕੁਲ, ਕੈਲੀਫੋਰਨੀਆ ਦੀ ਵੈਦਰ ਜਿਹੜੀ ਆ ਹਰਜੀਤ ਸਿੰਘ ਜੀ ਇਸ ਟਾਈਮ ਇੱਦਾਂ ਦਾ ਹੀ ਜਿਹੜਾ ਉਹ ਬਣਿਆ ਪਿਆ ਆ। ਸੋ ਰੇਨ ਔਨ ਸਨੋ ਇਵੈਂਟ ਦੇ ਨਾਲ ਇਸ ਟਾਈਮ ਪਾਣੀ ਤੇਜ਼ੀ ਦੇ ਨਾਲ ਬਰਫ਼ ਜਿਹੜੀ ਆ ਉਹ ਪਿਘਲ ਰਹੀ ਆ ਅਤੇ ਉਹ ਦਰਿਆਵਾਂ ਨੂੰ ਤਾਂ ਉਛਾਲ ਰਹੀ ਆ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਓਵਰਫਲੋ ਦਾ ਖਤਰਾ ਬਣਿਆ ਪਿਆ। 2 ਜਾਣਿਆਂ ਦੀਆਂ ਹੁਣ ਤੱਕ ਮੌਤਾਂ ਦੀਆਂ ਖਬਰਾਂ ਆ ਚੁੱਕੀਆਂ ਹੈਗੀਆਂ। 4 ਹੀ ਵਾਰਨਿੰਗ ਲੈਵਲ ਹੁੰਦੇ ਆ ਐਕਸੈਸਿਵ ਰੇਨ ਦੇ, ਅਤੇ ਲੈਵਲ 4 ਜਿਹੜੀ ਇਸ ਟਾਈਮ ਵੈਦਰ ਪ੍ਰੈਡਿਕਸ਼ਨ ਸੈਂਟਰ ਆ ਉਹ ਉਹਨਾਂ ਨੇ ਚੇਤਾਵਨੀਆਂ ਦਿੱਤੀਆਂ ਹੈਗੀਆਂ। ਸੋ ਸਟੇਟ ਆਫ ਐਮਰਜੈਂਸੀ ਡਿਕਲੇਅਰ ਜਿਹੜੀ ਕੀਤੀ ਗਈ ਹੈ, ਰਿਕੁਐਸਟ ਕੀਤੀ ਗਈ ਹੈ ਗਵਰਨਰ ਨਿਊਸਮ ਦੇ ਦੁਆਰਾ ਵੀ ਪ੍ਰੈਜ਼ੀਡੈਂਟ ਨੂੰ ਵੀ ਇੱਦਾਂ ਜਿਹੜਾ ਉਹ ਕਰੋ। ਕੁੱਲ ਮਿਲਾ ਕੇ ਕੈਲੀਫੋਰਨੀਆ ਦੇ ਵਿੱਚ 25 ਮਿਲੀਅਨ ਲੋਕ ਅਜਿਹੇ ਨੇ ਜਿਹੜੇ ਵੱਖ-ਵੱਖ ਫਲੱਡ ਅਲਰਟਸ ਦੇ ਅੰਡਰ ਜਿਹੜੇ ਇਸ ਟਾਈਮ ਉਹਨਾਂ ਨੂੰ ਇਸ਼ੂ ਕੀਤਾ ਗਿਆ ਆ। 25,000 ਤੋਂ ਵੱਧ ਲੋਕ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜਿਹੜੇ ਆ ਉਹ ਬਿਜਲੀ ਤੋਂ ਬਗੈਰ ਨੇ, ਅਤੇ ਜ਼ਿਆਦਾ ਲੋਕ ਵੀ ਉਸ ਦੇ ਵਿੱਚ ਓਬਵੀਅਸਲੀ ਹੋ ਸਕਦੇ ਨੇ। ਕੁੱਲ 10,000 ਜਾਣਿਆਂ ਨੂੰ ਇਵੈਕੂਏਸ਼ਨ ਆਰਡਰ ਜਿਹੜੇ ਉਹ ਜਾਰੀ ਕੀਤੇ ਗਏ ਆ। ਬੰਨ ਜਿਹੜੇ ਆ ਖੁਰ ਰਹੇ ਨੇ, ਦਰਿਆ ਜਿਹੜੇ ਆ ਉਹ ਚੜ੍ਹ ਰਹੇ ਨੇ। ਇਸ ਟਾਈਮ ਸਥਿਤੀ ਜਿਹੜੀ ਉਹ ਕਾਫੀ ਗੰਭੀਰ ਬਣੀ ਪਈ ਹੈਗੀ ਆ। ਨੈਸ਼ਨਲ ਵਾਟਰ ਸੈਂਟਰ ਨੇ ਕਿਹਾ ਆ ਵੀ ਜਿਹੜੀ ਲਗਾਤਾਰ ਕਈ ਰਾਊਂਡਸ ਦੀ ਜਿਹੜੀ ਰੇਨਫਾਲ ਆ ਰਹੀ ਆ ਉਹ ਸਨੋ ਨੂੰ ਮੈਲਟ ਕਰ ਰਹੀ ਆ, ਅਤੇ ਉਹਦੇ ਕਰਕੇ ਹੀ ਇਸ ਟਾਈਮ ਸਭ ਤੋਂ ਵੱਧ ਫਲੱਡਿੰਗ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਹੈਗਾ ਆ। ਸੋ ਫਰੈਜ਼ਨੋ ਦੇ ਵਿੱਚ ਕਹਿੰਦੇ ਵੀ 3 ਜਿਹੜੀਆਂ ਆ ਬਜ਼ੁਰਗ ਔਰਤਾਂ, ਜਿਨ੍ਹਾਂ ਦੇ ਵਿੱਚ 104 ਸਾਲ ਦੀ ਵੀ ਇੱਕ ਬੀਬੀ ਸੀ, ਉਹਨਾਂ ਨੂੰ ਰੈਸਕਿਊ ਕੀਤਾ ਗਿਆ। ਫਰੈਜ਼ਨੋ ਕਾਉਂਟੀ ਸ਼ੈਰਿਫ ਜੌਨ ਜ਼ਨੂਨੀ ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਫਲੱਡ ਵਾਟਰਸ ਕਾਉਂਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ। ਸੋ ਇਹ ਰੇਨਫਾਲ ਕਾਫੀ ਭਿਆਨਕ ਮਾੜੀ ਜਿਹੜੀ ਇਸ ਟਾਈਮ ਮੰਨੀ ਜਾ ਰਹੀ ਹੈਗੀ ਆ, ਅਤੇ ਕੱਲ੍ਹ ਅਤੇ ਪਰਸੋਂ ਵੀ ਜਿਹੜੀ ਇਹ ਮੀਂਹ ਰਹਿ ਸਕਦਾ ਆ। ਸੋ ਆਉਂਦੇ ਮੰਗਲਵਾਰ ਤੱਕ ਰੁਕ ਕੇ ਮੀਂਹ ਜਿਹੜਾ ਆ ਉਹ ਪੈਂਦਾ ਜਾਵੇਗਾ। ਉੱਧਰ 8,000 ਫੁੱਟ ਤੋਂ ਉੱਚ ਦੀ ਉਚਾਈ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ 8 ਫੁੱਟ ਤੱਕ ਸਨੋ ਦੀਆਂ ਕਿਆਸਰੀਆਂ ਜਿਹੜੀਆਂ ਇਸ ਟਾਈਮ ਦੱਸੀਆਂ ਜਾ ਰਹੀਆਂ ਹੈਗੀਆਂ ਆ। ਸੋ ਸਿਆਰਾ ਨਵਾਡਾ ਮਾਊਂਟੇਨਸ ਦੇ ਸਭ ਤੋਂ ਜ਼ਿਆਦਾ ਇਸ ਟਾਈਮ ਵਲਨਰੇਬਲ ਅਤੇ ਰਿਸਕ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜੇ ਫੁੱਟ ਹਿਲਸ ਦੇ ਇਲਾਕੇ ਆ, ਉਹ ਕੰਢੀ ਵਾਲੇ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਜਿਹੜਾ ਸਭ ਤੋਂ ਜ਼ਿਆਦਾ ਖਤਰਾ ਬਣਿਆ ਪਿਆ ਹੈਗਾ ਆ। ਇਸ ਸਟੋਰਮ ਦੇ ਨਾਲ ਬਹੁਤ ਸਾਰੇ ਟਰੀ ਜਿਹੜੇ ਆ ਉਹ ਡਿੱਗ ਪਏ ਹੈਗੇ ਆ। ਪਾਵਰ ਲਾਈਨਸ ਡਿੱਗੀਆਂ ਹੈਗੀਆਂ, ਕਿਉਂਕਿ ਜਿਹੜੀ ਜ਼ਮੀਨ ਆ ਧਰਤੀ ਆ ਉਹ ਬਹੁਤ ਸੈਚੂਰੇਟਡ ਆ। ਇਹਦੇ ਕਰਕੇ ਜੋ ਵੱਡੇ ਟਰੀ ਆ ਤੇ ਪਾਵਰ ਲਾਈਨਸ ਉਹ ਡਿੱਗ ਰਹੀਆਂ ਹੈਗੀਆਂ। ਤੇ ਇਸੇ ਤਰ੍ਹਾਂ ਦੱਸਦੇ ਜਾਈਏ, ਜੋ ਤੁਸੀਂ ਦੱਸਿਆ ਸੀ ਵੀ ਕੈਲੀਫੋਰਨੀਆ ਦੇ ਗਵਰਨਰ ਨੇ ਰਿਕੁਐਸਟ ਕੀਤੀ ਆ ਪ੍ਰੈਜ਼ੀਡੈਂਟ ਬਾਈਡਨ ਤੋਂ, ਉਹ ਆਲਰੇਡੀ ਉਹਨਾਂ ਨੇ ਅਪਰੂਵ ਕਰ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਹੁਣੇ ਥੋੜਾ ਟਾਈਮ ਪਹਿਲਾਂ ਦੱਸਿਆ ਆ ਵੀ ਗਵਰਨਰ ਨਿਊਸਮ ਦੀ ਜੋ ਰਿਕੁਐਸਟ ਆ ਪ੍ਰੈਜ਼ੀਡੈਂਸ਼ੀਅਲ ਐਮਰਜੈਂਸੀ ਡੈਕਲਰੇਸ਼ਨ ਜੋ ਦਰਜਨਾਂ ਦੇ ਹਿਸਾਬ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ ਆ, ਇਨ ਰਿਸਪੌਂਸ ਟੂ ਵਿੰਟਰ ਸਟੋਰਮ। ਸੋ ਫੈਡਰਲ ਗਵਰਨਮੈਂਟ ਹੁਣ ਕੋਆਰਡੀਨੇਟ ਕਰੂਗੀ ਡਿਜ਼ਾਸਟਰ ਰਿਸਪੌਂਸ ਤੇ ਐਮਰਜੈਂਸੀ ਰਿਸੋਰਸਸ ਦੇ ਨਾਲ। ਸੋ ਕੈਲੀਫੋਰਨੀਆ ਨੂੰ ਉਹਦਾ ਜਿਹੜਾ ਥੋੜਾ ਫਾਇਦਾ ਹੋਊਗਾ। ਸੋ ਫਾਰ 2 ਲੋਕਾਂ ਦੀ ਮੌਤ ਹੋ ਚੁੱਕੀ ਆ। 9400 ਲੋਕ ਇਵੈਕੂਏਸ਼ਨ ਆਰਡਰ 'ਚ ਆ। 34 ਕਾਉਂਟੀਜ਼ ਇਸ ਡਿਜ਼ਾਸਟਰ ਦੇ ਅੰਡਰ ਆ ਰਹੀਆਂ ਹੈਗੀਆਂ ਆ। ਤੇ ਸੋ ਇਹ ਇੱਕ ਤਰ੍ਹਾਂ ਦੇ ਨਾਲ ਮੇਜਰ ਡਿਜ਼ਾਸਟਰ ਇਸ ਟਾਈਮ ਚੱਲ ਰਿਹਾ ਹੈ। ਔਰੋਵਿਲ ਡੈਮ ਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜਾ ਪਾਣੀ ਆ ਉਹ ਛੱਡਿਆ ਹੈਗਾ ਆ।
ਜੀ ਇਸੇ ਤਰ੍ਹਾਂ ਜੋ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਸਟਰੀਟਸ ਜਿੱਥੇ ਓਵਰਫਲੋ ਹੋਈਆਂ ਆ, ਟੁੱਟ ਗਈਆਂ ਆ, ਕਈਆਂ 'ਚ ਟਰੀ ਡਿੱਗੇ ਆ। ਸੋ ਟਰੈਕਟਰਸ ਤੇ ਜੋ ਐਮਰਜੈਂਸੀ ਰਿਸਪੌਂਸ ਟੀਮ ਵਾਲੇ ਆ, ਉਹਨਾਂ ਨੂੰ ਧੜਾ ਧੜ ਜਲਦੀ ਤੋਂ ਜਲਦੀ ਕਲੀਨ ਕਰ ਰਹੇ ਹੈਗੇ ਆ। ਲਗਭਗ USA ਦਾ ਹਰ ਇੱਕ ਮੇਜਰ ਆਊਟਲੈਟ ਜੋ ਆ ਇਸ ਸਟੋਰਮ ਨੂੰ ਕਵਰ ਕਰ ਰਿਹਾ, ਕਿਉਂਕਿ ਕਹਿੰਦੇ ਵੀ ਇਹ ਬਹੁਤ ਵੱਡਾ ਸਟੋਰਮ ਹੈਗਾ ਆ। ਜੀ ਬਿਲਕੁਲ। ਅਗਲੀਆਂ ਕੁਛ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕ੍ਰਿਸਟਨ ਸਮਾਰਟ ਦਾ ਕਿਲਰ, ਉਸ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਆ। ਸਮਾਰਟ ਜਿਹੜੀ ਆ ਇਹ ਕਾਲਜ ਸਟੂਡੈਂਟ ਸੀਗੀ ਸੈਨ ਲੁਈਸ ਓਬਿਸਪੋ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਆਫ ਕੈਂਪਸ ਪਾਰਟੀ ਤੋਂ ਜਿਹੜੀ ਆ ਉਹ ਤੁਰ ਕੇ ਆ ਰਹੀ ਸੀਗੀ ਤੇ ਉਹ ਰਸਤੇ ਦੇ ਵਿੱਚ ਲਾਪਤਾ ਹੋ ਗਈ, ਵੈਨਿਸ਼ ਜਿਹੜੀ ਉਹ ਹੋ ਗਈ ਆ। ਪੌਲ ਫਲੋਰਸ ਜਿਸ ਨੂੰ ਇਸ ਦਾ ਕਤਲ ਵਿੱਚ ਦੋਸ਼ੀ ਮੰਨਿਆ ਸੀ, ਇਸ ਨੂੰ 25 ਸਾਲਾਂ ਤੋਂ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਅੱਜ ਸੁਣਾਈ ਗਈ ਹੈਗੀ ਆ। ਸੋ ਸਮਾਰਟ ਫੈਮਿਲੀ ਕਹਿੰਦੇ ਆ ਲੰਮੇ ਅਰਸੇ ਤੋਂ ਇਸ ਇਨਸਾਫ ਦੀ ਉਡੀਕ ਦੇ ਵਿੱਚ ਸੀਗੀ। ਕ੍ਰਿਸਟਨ ਉਸ ਟਾਈਮ ਦੇ ਉੱਤੇ 19 ਸਾਲਾਂ ਦੀ ਸੀ ਤੇ ਕੈਲੀਫੋਰਨੀਆ ਪੋਲੀਟੈਕਨਿਕ ਸਟੇਟ ਯੂਨੀਵਰਸਿਟੀ ਦੇ ਵਿੱਚ ਫਰੈਸ਼ਮੈਨ ਦੇ ਤੌਰ ਦੇ ਉੱਤੇ ਉੱਥੇ ਗਈ ਸੀਗੀ। ਸੋ ਸੁਪੀਰੀਅਰ ਕੋਰਟ ਜੱਜ ਜੈਨੀਫਰ ਓਕੀਫ, ਉਹਨਾਂ ਨੇ ਪੌਲ ਫਲੋਰਸ ਜੋ ਇਸ ਦੀ ਉਮਰ ਹੈ ਇਸ ਮੌਕੇ 46 ਸਾਲ ਆ, ਉਹਨਾਂ ਨੂੰ 25 ਤੋਂ ਲਾਈਫ ਇਨ ਪ੍ਰਿਜ਼ਨ ਦੀ ਸਜ਼ਾ ਜਿਹੜੀ ਉਹ ਸੁਣਾਈ ਹੈ। ਕਹਿੰਦੇ ਵੀ ਇਹ ਮੈਕਸਿਮਮ ਸੈਂਟੈਂਸ ਸੀਗੀ ਇਸ ਦੇ ਜੁਰਮਾਂ ਦੇ ਲਈ। ਜੀ।